ਅੱਛਾ। ਇੱਕ ਦੋ ਥਾਵਾਂ ਤੇ ਬੀਬੀਆਂ ਵੀ ਨੱਸ ਨੱਸ ਕੇ ਆਈਆਂ ਜਿਹੜੀਆਂ ਡੇਰਿਆਂ ਦੇ ਉੱਤੇ ਸਨ। ਦੋ ਤਿੰਨ ਥਾਵਾਂ ਤੇ ਵੇਖੇ ਨੇ ਕਿਸੇ ਦੀ ਲੱਤ ਕੋਈ ਨਹੀਂ, ਕਿਸੇ ਦੀ ਬਾਂਹ ਕੋਈ ਨਹੀਂ, ਕਿਸੇ ਫੁੱਲਿਆ ਪਿਆ ਕੋਈ। ਮਾਂ ਕਾਂ ਕੁੱਤੇ ਵੀ ਨਹੀਂ ਸਨ ਖਾਂਦੇ, ਝਾੜੀਆਂ ਦੇ ਵਿੱਚ ਬੱਚੇ। ਤੁਸੀਂ ਲਾਸ਼ਾਂ ਵੇਖਦੇ ਰਹੇ ਹੋ? ਹਾਂਜੀ, ਵੇਖ ਆਪ ਵੇਖੀਆਂ। ਜਦੋਂ ਰਾਵੀ ਤੇ ਆਇਆ ਤੇ ਇੰਜ ਜਿਵੇਂ ਤੂੜੀ ਰੋੜਦੀ ਜਿਵੇਂ ਲਾਹੀਆਂ ਜਾਂਦੀਆਂ। ਸਾਡੇ ਪਿੰਡ ਦੇ ਸਿੱਖ ਸਨ ਨਾ, ਸਾਡੇ ਇੱਕ ਮੇਰਾ ਭਰਾ ਤੇ ਮੇਰਾ ਇੱਕ ਚਾਚਾ ਸੀ, ਤੇ ਉਹਨਾਂ ਦੇ ਨਾਲ ਲੜਾਈ ਹੋਈ। ਲੜਾਈ ਹੋਈ ਸੀ। ਜਿਵੇਂ ਉਦੋਂ ਉਹਨਾਂ ਸਾਡੇ ਕੋਲੋਂ ਜਿਹੜੀ ਦੁਸ਼ਮਣੀ ਆਪਣੀ ਜਿਹੜੀ ਸੀ ਨਾ ਲੈਣ ਦੀ ਕੋਸ਼ਿਸ਼ ਕੀਤੀ। ਕਿਹਨਾਂ ਨੇ? ਸਿੱਖਾਂ ਨੇ। ਅੱਛਾ। ਸੱਜਣ ਸੀ ਮੇਰੇ ਪਿਓ ਦਾ ਇੱਕ ਯਾਰ ਬਣਿਆ ਸੀ, ਬਲੰਤ ਸਿੰਘ ਉਹਦਾ ਨਾਮ। ਬਲੰਤ ਸਿੰਘ? ਹਾਂਜੀ। ਉਸ ਆ ਕੇ ਛੋਟਾ ਉਹਦਾ ਉਹਨੂੰ ਨਾ ਗਲੀ ਦੇ ਵਿੱਚੋਂ ਛੋਟਾ ਉਹਦਾ ਕੀਤਾ। ਕੋਠੇ ਤੇ ਬੈਠੇ ਦਾ ਬੇੜੀ ਦੀ ਛਾਂ ਸੀ। ਉਸ ਆ ਕੇ ਭਾਈਆ ਤੈਨੂੰ ਪਤਾ ਵੀ ਸੀ ਮੇਰੀ ਦੁਸ਼ਮਣੀ ਇਹਨਾਂ ਦਾ। ਤੇ ਫਿਰ ਇਹਨਾਂ ਦੇ ਘਰ ਆ ਵੜਿਆ। ਬਾਕੀ ਹੁਣ ਇਥੋਂ ਘਰੋਂ ਬਾਹਰ ਨਹੀਂ ਨਿਕਲਣਾ। ਮੈਂ ਦੁੱਧਾਂ ਆਲਿਆਂ ਦੇ ਵਿੱਚ ਬੰਦੇ ਪਾਏ ਹੋਏ। ਅੱਛਾ। ਬੰਦਾ ਸੀ ਫੌਜ ਚੋਂ ਰਿਟਾਇਰ ਹੋਇਆ, ਕਾਲੀਆ ਨੂੰ ਆਂਦੇ। ਅੱਛਾ। ਸਿੱਖ ਸੀ? ਅੱਛਾ। ਉਸ ਨਾਲ ਰੌਲਾ ਪਾਤਾ ਜੀ, ਇਹ ਮੇਰ ਦਿਨ ਹੋਵੇ ਜਿਹੜੇ ਤੁਹਾਡੇ ਧੀਆਂ ਆਉਂਦੀਆਂ, ਤੁਹਾਡੀਆਂ ਭੈਣਾਂ ਆਉਂਦੀਆਂ, ਤੁਹਾਡੇ ਮਤਲਬ ਕਿ ਮਾਵਾਂ ਲਿਆਂਦੀਆਂ ਨੇ ਨਿਕਾਹ ਜਿਹੜੇ ਨਾ, ਮਤਲਬ ਸ਼ਾਦੀਆਂ ਸ਼ੁਦੀਆਂ ਇਹ ਕਰਦੇ ਸਨ। ਅੱਛਾ। ਅੱਬੇ ਵੀ ਤੁਹਾਡੇ ਵਾਲਾ ਸਾਹਿਬ? ਹਾਂਜੀ। ਸਿੱਖਾਂ ਦੇ ਮਤਲਬ ਉਧਰ ਜਾਂਦੇ ਹੁੰਦੇ ਸਨ। ਅੱਛਾ। ਲੁੱਟਮਾਰ ਹੋਈ ਹੈ ਨਾ, ਉਹਨਾਂ ਸਿੱਖਾਂ ਮੁੰਡੇ ਤੇ ਕੜਾ ਪਾਤਾ। ਹਾਂਜੀ, ਲੋਹੇ ਦਾ। ਤੇ ਉਹ ਮਤਲਬ ਫਿਰਦੇ ਆਉਂਦੇ, ਉਹ ਫਿਰ ਵੀ ਉਹ ਬੰਦਿਆਂ ਨੂੰ ਮਾਰ ਜਿਹੜੇ ਇੱਧਰੋਂ ਗਏ ਉਹਨਾਂ ਜਾ ਕੇ ਵਾਦਾ ਗੜਬੜ ਕੀਤੀ ਹੈ। ਸਾਡੇ ਜਿਹੜੇ ਨੂੰ ਉਹਨਾਂ ਨੇ ਕੀਤੀ। ਅੱਛਾ। ਸਾਡਾ ਪਿੰਡ ਦੀ ਤਲਵੰਡੀ। ਹਾਂਜੀ, ਤਲਵੰਡੀਆਂ ਤੇ 12 ਸਾਲ। ਅੱਛਾ। ਇੱਕ ਮੂਸੇ ਖਾਨ ਦੀ ਤਲਵੰਡੀ, ਇੱਕ ਮੁਗਲ ਕੋਲ ਤਲਵੰਡੀ, ਇੱਕ ਮਾਕੋਵਾਲ ਤਲਵੰਡੀ, ਇੱਕ ਵਸੋਇਆ ਤਲਵੰਡੀ। ਇਸ ਤਰ੍ਹਾਂ ਕਰਕੇ ਨਾਮ ਚੁੱਕੇ ਦਾ। ਮੈਂ ਇਸ ਮੁੰਡੇ ਚ 2.5 ਸਾਲ। ਤੁਹਾਡੀ ਕਿਹੜੀ ਤਲਵੰਡੀ ਸੀ? ਸਾਡੀ ਮਾਕੋਵਾਲ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम असं नौशहरा विरकां दे विच बैठे हाँ। तो साढ़े सामने जोड़े बजुर्ग ने अंमृतसर के ने, इन्होंने को अज पूछांगे 47 की कहानी। इन्होंने किस तरह अपना पिंड छड्या, किस तरह हिंदुस्तान तो पाकिस्तान पहुंचे, इन्होंने किहड़े हालातों वाक़ियात देखे। आओ अज गलबात करते हैं इन्होंने बजुर्गों के नाल। अस्सलाम वालेकुम। वालेकुम सलाम जी। की हाल चाल है? अल्लाह दा करम शुक्र है। की नाम है अपना? मुराद अली। तुहाडे वालिद साहब दा की नाम सी? मेहरदीन। ते तुहाडे दादा जी दा? अली मोहम्मद। केड़ी बरादरी अपनी? दर्जी बरादरी। सही हो गया। अच्छा बुजुर्गो, हिंदुस्तान दी गल्लां पुछणियां। हिंदुस्तान दे विच केड़ा पिंड सी अपना? हिंदुस्तान दे विच फतेहगढ़ चूड़ियां मशहूर सा नाम। अंमृतसर नूं जांदे आया। फतेहगढ़ चूड़ियां बड़ा मशहूर पिंड सी। ਉਹਦੇ ਨਾਲ ਯਾਨੀ ਕਿ ਲਾਂਦੇ ਪਾਸੇ ਸਾਡਾ ਪਿੰਡ ਸੀ ਤਲਵੰਡੀ। ਹਾਂਜੀ, ਤਲਵੰਡੀਆਂ ਤੇ 12 ਸਾਲ। ਅੱਛਾ। ਇੱਕ ਮੂਸੇ ਖਾਨ ਦੀ ਤਲਵੰਡੀ, ਇੱਕ ਮੁਗਲ ਕੋਲ ਤਲਵੰਡੀ, ਇੱਕ ਮਾਕੋਵਾਲ ਤਲਵੰਡੀ, ਇੱਕ ਵਸੋਇਆ ਤਲਵੰਡੀ। ਇਸ ਤਰ੍ਹਾਂ ਕਰਕੇ ਨਾਮ ਚੁੱਕੇ ਦਾ। ਮੈਂ ਇਸ ਮੁੰਡੇ ਚ 2.5 ਸਾਲ। ਤੁਹਾਡੀ ਕਿਹੜੀ ਤਲਵੰਡੀ ਸੀ? ਸਾਡੀ ਮਾਕੋਵਾਲ। ਹਾਂਜੀ, ਸਹੀ ਹੋ ਗਿਆ। ਇਹ ਜਿਹੜੀ ਤਲਵੰਡੀ ਪਿੰਡ ਸੀ, ਇਹ ਕਿਹੜਾ ਕੁ ਵੱਡਾ ਪਿੰਡ ਸੀ? ਸਾਡਾ ਪਿੰਡ ਚੰਗਾ ਤਗੜਾ ਸਿੱਖਾਂ ਦਾ ਪਿੰਡ ਸੀ। ਸਾਰਾ ਸਿੱਖਾਂ ਦਾ ਪਿੰਡ ਸੀ? ਸਾਰਾ ਸਿੱਖਾਂ ਦਾ। ਅਸੀਂ ਤਕਰੀਬਨ 25-26 ਘਰ ਸਨ ਮੁਸਲਮਾਨਾਂ ਦੇ ਉੱਤੇ। ਅੱਛਾ। ਬਾਕੀ ਸਿੱਖਾਂ ਦਾ ਪਿੰਡ ਸੀ ਸਾਰਾ। ਮੁਸਲਮਾਨਾਂ ਦੀ ਕਿਹੜੀ ਬਰਾਦਰੀ ਰਹਿੰਦੀ ਸੀ? ਮੁਸਲਮਾਨ ਨਾਈ ਵੀ ਸਨ, ਮਰਾਸੀ ਵੀ ਸਨ, ਧੋਬੀ ਦਰਜੀ ਵੀ ਸਨ, ਜੁਲਾ ਵੀ ਸਨ। ਅੱਛਾ। ਜੱਟ ਵੀ ਸਨ? ਜੱਟ ਨਹੀਂ, ਜੱਟ ਕੋਈ ਰਾਜਪੂਤ ਨਹੀਂ। ਉਹ ਤੇ ਸਿੱਖ ਸਨ ਜ਼ਿਆਦਾ। ਅੱਛਾ। ਜ਼ਮੀਨਾਂ ਵਾਲੇ ਜਿਹੜੇ ਨਾਲ ਦੇ ਪਿੰਡ ਸਨ ਨਾ, ਨਾਲ ਕੋਲ ਮਾਕੋਵਾਲ, ਆਪਣਾ ਮੁਗਲਪੁਰਾ। ਹਾਂਜੀ। ਇਹ ਮੁਸਲਮਾਨਾਂ ਦੇ ਪਿੰਡ ਸਨ ਸਾਰੇ ਹੀ। ਅੱਛਾ। ਕਿਹੜੀ ਬਰਾਦਰੀ ਦਾ ਪਿੰਡ ਸੀ ਉਹ? ਪਿੰਡ ਸਾਰੀਆਂ ਬਰਾਦਰੀਆਂ ਸਨ। ਰਾਈ ਸਨ? ਰਾਈ ਸਾਨੂੰ ਤਾਂ ਉਦੋਂ ਰਾਈਆਂ ਦਾ ਪਤਾ ਨਹੀਂ, ਇੰਨਾ ਪਤਾ ਨਹੀਂ ਸੀ ਵੀ ਆਹ ਬਰਾਦਰੀ ਕਿਹੜੀ ਆ। ਪਤਾ ਮੁਸਲਮਾਨਾਂ ਦਾ ਪਿੰਡ ਸਨ? ਹਾਂਜੀ, ਪਿੰਡ ਇੰਨਾ ਪਤਾ ਹੈ ਕਿਉਂਕਿ ਉਹਦੇ ਜਾਂਦੇ ਹੁੰਦੇ ਸਨ ਅਸੀਂ ਆਪਣੇ ਵਾਲਿਦ ਸਾਹਿਬ ਦੇ ਨਾਲ। ਉੱਥੇ ਵਾਲਿਦ ਸਾਹਿਬ ਨੇ ਕੀ ਕੰਮ ਕਰਦੇ ਸੀ? ਧੁਆਈ ਦਾ। ਅੱਛਾ। ਉੱਥੇ ਵੀ ਤੁਹਾਡਾ ਧੋਬੀਆਂ ਦਾ ਕੰਮ ਸੀ? ਹਾਂਜੀ। ਇੱਥੇ ਆ ਕੇ ਵੀ ਧੋਬੀਆਂ ਦਾ ਕੰਮ ਰਿਹਾ? ਜੀ। ਵਾਹ ਜੀ ਵਾਹ। ਅਸਲ ਹਕੀਕਤ ਜਿਹੜੀ ਹੈ ਨਾ, ਉਹ ਪਿੰਡ ਸਾਡਾ ਸੀ ਕਸੂਰ, ਮੇਰੇ ਵਾਲਿਦ ਸਾਹਿਬ ਦਾ ਪੁਰਾਣਾ। ਹਾਂਜੀ, ਪੁਰਾਣਾ। ਉੱਥੇ ਇੰਡੀਆ ਜਾ ਕੇ ਇਹਨਾਂ ਨੇ ਲੈ ਲਈ ਜਗ੍ਹਾ ਜਦੋਂ ਗੜਬੜ ਹੋਈ ਹੈ ਨਾ 2 ਸਾਲ ਪਹਿਲੇ। ਅੱਛਾ। ਉੱਥੇ ਇਹ ਤੇ ਕੰਜਰਾਂ ਦਾ ਥਾਂ ਸੀ, ਕੰਜਰਾਂ ਦੇ ਵਿੱਚ ਆ ਗਿਆ ਜਦੋਂ ਛੱਡ ਕੇ ਟੁਰ ਗਿਆ ਸੀ। ਉੱਥੇ ਅਸੀਂ ਰਹੇ ਹਾਂ ਕੋਈ 10-12 ਸਾਲ ਜਦੋਂ ਗੜਬੜ ਹੋਈ ਹੈ। ਅੱਛਾ।
ਵੇਖਿਆ ਹਿਸਾਬ ਕਿਤਾਬ ਜਿਹੜਾ ਹੋਇਆ ਹੈ ਮੁਸਲਮਾਨਾਂ ਨਾਲ, ਔਰਤਾਂ ਚੁੱਕ ਕੇ ਲੈ ਜਾਂਦੇ ਸਨ ਡੇਰਿਆਂ ਦੇ। 47 ਤੋਂ ਪਹਿਲਾਂ ਹੀ? ਹਾਂਜੀ। ਅੱਛਾ। ਤੇ ਨਹੀਂ, ਜਦੋਂ ਲੁੱਟਮਾਰ ਹੋਈ ਹੈ ਉਦੋਂ ਡੇਰਿਆਂ ਤੇ ਲੈ ਜਾਣਾ, ਜ਼ਿਆਦਤੀ ਕਰਨੀ, ਜਾ ਕੇ ਪਾਗਲਾਂ ਹੋ ਗਈਆਂ ਔਰਤਾਂ, ਕਤਲ ਵੀ ਹੋ ਜਾਂਦੇ ਉਹਨਾਂ ਨੂੰ। ਨਹੀਂ, ਉਹ ਗੱਲਾਂ ਤੁਹਾਡੇ ਕੋਲ ਬਾਅਦ ਚ ਪੁੱਛਾਂਗੇ, ਪਹਿਲੇ ਪੁੱਛਣੀਆਂ ਤੁਹਾਡੇ ਪਿੰਡ ਦੀਆਂ ਗੱਲਾਂ। ਹਾਂਜੀ, ਪਹਿਲੇ ਪੁੱਛਣੀਆਂ ਤੁਹਾਡੇ ਕੋਲ ਪਿੰਡ ਦੀਆਂ ਗੱਲਾਂ। ਹਾਂਜੀ। ਤੁਸੀਂ ਜਦੋਂ ਕਸੂਰ ਛੱਡਿਆ ਸੀ, ਹਾਂਜੀ, ਉਹ ਫਿਰ ਜਾ ਕੇ ਤੁਸੀਂ ਅੰਮ੍ਰਿਤਸਰ ਜ਼ਿਲ੍ਹੇ 'ਚ ਚਲੇ ਗਏ? ਅੰਮ੍ਰਿਤਸਰ ਜ਼ਿਲ੍ਹੇ। ਅੱਛਾ, ਉੱਥੇ ਜਾ ਕੇ ਮਕਾਨ ਲੈ ਲਿਆ? ਵਾਲਿਦ ਸਾਹਿਬ ਮੇਰੇ ਨਾਲ ਲਿਆ, ਮੈਨੂੰ ਤਾਂ ਪਤਾ ਨਹੀਂ, ਬਾਹਰ ਸੁਣਦਾ ਵਾਂ। ਇੱਥੇ ਜਦੋਂ ਆਇਆ ਨਾ ਸੀ ਇੰਡੀਆ 'ਚ, ਉਦੋਂ ਦੱਸਿਆ ਉਹਨਾਂ? ਉਦੋਂ ਅੱਬੇ ਨਾਲ ਦੱਸਿਆ ਵੀ ਉੱਥੋਂ ਬੰਦੇ ਆਏ ਸਨ ਉਹਨਾਂ ਨੂੰ ਲੈਣ ਵਾਸਤੇ। ਅੱਛਾ ਅੱਛਾ ਅੱਛਾ। ਤੇ ਇਹ ਗਏ ਨਹੀਂ, ਫਿਰ ਅਸੀਂ ਤੇ ਮੰਗੋ ਕੀ ਆ ਕੇ ਬੈਠੋ। ਅੱਛਾ ਬਾਬਾ ਜੀ, ਇਹ ਦੱਸੋ ਜਿਹੜਾ ਆਪਣਾ ਪਿੰਡ ਸੀ ਉੱਥੇ ਮਸਜਿਦਾਂ ਕਿੰਨੀਆਂ ਸੀ? ਮਸਜਿਦ ਇੱਕੋ ਹੀ, ਇੱਕ ਮਸਜਿਦ ਸੀ। ਪੱਕੀ ਹੁੰਦੀ ਸੀ? ਕੱਚੀ ਕੱਚੀ ਮਸਜਿਦ ਸੀ। ਕੱਚੀ। ਸਿੱਖਾਂ ਦਾ ਗੁਰਦੁਆਰਾ ਹੈ ਸੀ? ਨਹੀਂ, ਗੁਰਦੁਆਰਾ ਕੋਈ ਸੀ। ਉਂਝ ਜਗ੍ਹਾ ਉਹਨਾਂ ਬਣਾਈਆਂ ਸਨ, 2-3 ਜਗ੍ਹਾ ਬਣਾਈਆਂ ਜਿੱਥੇ ਉਹ ਆਪਣਾ ਰੱਬ ਨੂੰ ਆਪਣਾ ਵਰਤੇ, ਦਾਲ ਰੋਟੀ, ਦਾਲ ਵਾਹ ਤੇ ਅੱਧੀ ਰੋਟੀ ਇੰਝ ਕਰਕੇ ਦੇਣੀ। ਤੇ ਅੱਛਾ, ਲੰਗਰ ਚੱਲਦਾ ਸੀ? ਹਾਂਜੀ, ਸਹੀ ਹੋ ਗਿਆ। ਅੱਛਾ ਬਾਬਾ ਜੀ, ਉੱਥੋਂ ਦੇ ਲੰਬੜਦਾਰ ਕਿੰਨੇ ਸੀ ਪਿੰਡ ਦੇ? ਲੰਬੜਦਾਰਾਂ ਦਾ ਨਹੀਂ। ਅੱਛਾ, ਲੰਬੜਦਾਰਾਂ ਦਾ ਨਾਂ ਨਹੀਂ ਯਾਦ? ਜੈਲਦਾਰ ਕਈ ਸੀ ਤੇ ਉਹਦਾ ਨਾਂ ਦਾ ਨਹੀਂ ਪਤਾ ਹੈ ਸੀ। ਪਠਾਨ। ਪਠਾਨ ਸੀ? ਹਾਂਜੀ। ਉਹ ਕਿਹੜੇ ਪਿੰਡ ਦਾ ਸੀ? ਉਹ ਰਵਾਲਾਂ ਦਾ ਸੀ, ਉਹ ਤੇ ਜ਼ਿਆਦਾ ਸੀ ਸਾਡੇ ਪਿੰਡ। ਅੱਛਾ, ਰਵਾਲਾਂ ਦਾ ਸੀ ਪਠਾਨ। ਪਠਾਨ ਤੇ ਉਹ ਘੋੜੀ ਬੋਸਕੀ ਦੀ ਕਮੀਜ਼ ਹੋਣੀ, ਚਿੱਟੀ ਸਲਵਾਰ ਹੋਣੀ, ਅੱਛਾ, ਉੱਲੇ ਦੇ ਪੱਗ ਹੋਣੀ। ਬਾਬਾ ਚੱਲਦੀ ਸੀ ਉਹਦੀ ਬਾਬਾ ਉੱਥੇ ਬਹਿ ਜਾ। ਵਾਹ ਜੀ ਵਾਹ। ਉਹ ਕੁਝ ਜੀ ਇੱਥੇ ਆ ਕੇ ਬੈਠੇ ਨੇ, ਆ ਡੇਰਾ ਬੱਲਾ ਸਿੰਘ ਦਾ ਇੱਥੇ ਆ ਕੇ ਬੈਠੇ, ਇੱਥੇ ਉਸ ਪਿੰਡ ਦੇ? ਹਾਂਜੀ। ਸਹੀ ਹੋ ਗਿਆ। ਪਠਾਨ। ਅੱਛਾ ਬਾਬਾ ਜੀ, ਤੁਸੀਂ ਦੱਸਿਆ ਕਿ ਤੁਹਾਡੇ ਪਿੰਡ ਵਿੱਚ ਸਿੱਖ ਰਹਿੰਦੇ ਸੀ, ਜਿਹੜੇ ਖਾਨਦਾਨ ਨਾਲ ਤੁਹਾਡੀ ਜ਼ਿਆਦਾ ਸੀ, ਉਹਦਾ ਕੋਈ ਨਾਂ ਯਾਦ ਹੈ? ਸਾਡੇ? ਹਾਂਜੀ, ਖਾਨਦਾਨ ਦੇ ਜਿਹਨਾਂ ਨਾਲ ਆਉਣ ਜਾਣ ਸੀ ਜਾਂ ਜਿਨ੍ਹਾਂ ਦਾ ਕੰਮ ਕਰਦੇ ਸੀ? ਕੰਮ ਤੇ ਪਿੰਡ ਦਾ ਹੀ ਕਰਦੇ ਆ, ਲਾਂਦਾ ਵੀ ਕਰੇ। ਸੇਪਾਂ ਦਾਣੇ ਦੂਣੇ ਹੁੰਦੇ ਹਨ, ਸੇਪਾਂ ਦਾ ਕੰਮ ਸੀ। ਅੱਬੇ ਜਾਂਦੇ ਹੁੰਦੇ ਹਨ, ਸਾਨੂੰ ਤਾਂ ਇਸ ਚੀਜ਼ ਦਾ ਇੱਥੇ ਖੇਡਦੇ ਹੁੰਦੇ ਹਾਂ। ਅੱਛਾ। ਹਾਂਜੀ, ਸਵੇਰੇ ਆਉਣਾ, ਰੋਟੀ ਖਾ ਕੇ ਖੇਡ ਬਾਹਰ ਨਿਕਲ ਜਾਣਾ। ਸਿੱਖਾਂ ਦੇ ਬਾਲਾਂ ਨਾਲ ਖੇਡ ਹੁੰਦੀ ਸੀ? ਸਿੱਖਾਂ ਦੇ ਉਦੋਂ ਜਦੋਂ ਲੁੱਟਮਾਰ ਹੋਈ ਹੈ ਨਾ, ਉਹਨਾਂ ਸਿੱਖਾਂ ਮੁੰਡੇ ਤੇ ਕੜਾ ਪਾਤਾ। ਹਾਂਜੀ, ਲੋਹੇ ਦਾ। ਤੇ ਉਹ ਮਤਲਬ ਫਿਰਦੇ ਫੁਰਦੇ ਆਉਂਦੇ, ਉਹ ਫਿਰ ਵੀ ਉਹ ਬੰਦਿਆਂ ਨੂੰ ਮਾਰੇ ਜਿਹੜੇ ਇੱਧਰੋਂ ਗਏ, ਉਹਨਾਂ ਜਾ ਕੇ ਵਾਦਾ ਗੜਬੜ ਕੀਤੀ ਹੈ। ਸਾਡੇ ਜਿਹੜੇ ਨੂੰ ਉਹਨਾਂ ਨੇ ਕੀਤੀ। ਅੱਛਾ ਅੱਛਾ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਉਸ ਵੇਲੇ ਕਿਸ ਤਰ੍ਹਾਂ ਤੁਸੀਂ ਲੋਕ ਉੱਠੇ? ਕਿੱਦਾਂ ਪਤਾ ਲੱਗਿਆ ਸੀ ਕਿ ਪਾਕਿਸਤਾਨ ਬਣ ਗਿਆ? ਪਾਕਿਸਤਾਨ ਦਾ ਐਲਾਨ ਹੋਇਆ ਸੀ ਜਦੋਂ ਅੰਮ੍ਰਿਤਸਰ ਇੱਥੇ ਗਏ, ਲਾਹੌਰ ਜਲਿਆਂ ਵਾਲੇ ਬਾਗ ਦੀ ਗੋਲੀ ਚੱਲੀ ਹੈ ਨਾ। ਹਾਂਜੀ। 7 ਲਾਸ਼ਾਂ ਪਈਆਂ ਨੇ। ਅੱਛਾ। ਆਪਣਾ ਉਤੋਂ ਫਿਰ ਦੁਬਾਰਾ ਨਹੀਂ ਚੱਲੀ। ਇਹਨਾਂ ਸਿੱਖਾਂ ਤੇ ਖੱਤਰੀਆਂ, ਬਾਹਮਣਾਂ ਤੇ ਮੁਸਲਮਾਨਾਂ ਰਲ ਕੇ ਪਾਣੀ ਪੀਤਾ ਸੀ ਪਿਆਲੇ ਇੱਕ। ਅੱਛਾ। ਇਹਨੂੰ ਫਰੰਗੀਆਂ ਤੇ ਇਹਨੂੰ ਨਹੀਂ ਰਹਿਣ ਦੇਣਾ। ਅੱਛਾ। ਹਾਂਜੀ, ਜਿਹੜਾ ਬਰਤਾਨੀਆ ਦੀ ਹੁਕੂਮਤ ਸੀ ਉਦੋਂ। ਅੱਛਾ। ਉਹ ਫਿਰ ਇਹ ਕੁਝ ਹੁੰਦਾ, 900 ਬੰਦਾ ਰੋਜ਼ਾਨਾ ਜਿਹੜਾ ਸੀ ਨਾ ਉਹ ਗ੍ਰਿਫਤਾਰ ਹੁੰਦਾ ਸੀ। ਤੇ ਜੇਲਾਂ ਭਰ ਗਈਆਂ ਸਾਰੀਆਂ, ਤੇ ਫਿਰ ਉਹਨੂੰ 36 ਜ਼ਿਲ੍ਹੇ ਦਿੱਤੇ, ਇਹਨੂੰ ਪਾਕਿਸਤਾਨ ਨੂੰ 36 ਇੰਡੀਆ ਨੂੰ। ਇਹ ਗੱਲਾਂ ਜਿਹੜੀਆਂ ਮੈਂ ਸੁਣੀਆਂ ਕਰਨਾ ਵਾ ਵਿਆਹ, ਮੈਂ ਅੱਖੀ ਆਪ ਨਹੀਂ ਵੇਖੀ। ਅੱਛਾ। ਤੇ ਉਹ ਜ਼ਿਲ੍ਹਿਆਂ ਦੇ ਵਿੱਚ ਫਿਰ ਕਿਸੇ ਲੱਤ ਮਾਰੀ ਤੇ ਉਹ ਤੂੰ ਦੇ ਦਿੱਤੇ ਜਾਂ ਤੇਰੇ ਸਾਹਮਣੇ ਖਲੋ ਗਏ, ਤੇ ਫਿਰ ਤੂੰ ਕੀ ਕਰੇਗਾ? ਉਹ 36 ਨਾਲੋਂ 18 ਜ਼ਿਲ੍ਹੇ ਲਾ ਕੇ ਫਿਰ ਉਹਨੂੰ ਦੇ ਦਿੱਤੇ। ਅੱਛਾ। ਉਹ ਹੁਣ ਉਹਨਾਂ ਦੀ ਦੁਕਾਨ ਚੱਲਦੀ ਹੈ ਬਈ, ਲੜਦੇ ਇਹਨਾਂ ਤੋਂ। ਅੱਛਾ, ਤੁਸੀਂ ਲੋਕ ਕਿਹੜਾ ਟਾਈਮ ਸੀ ਜਦੋਂ ਪਿੰਡੋਂ ਆਪਣੇ ਉੱਠੇ ਸੀ? ਤੁਹਾਡੀ ਮਦਦ ਕੀਤੀ ਸੀ ਸਿੱਖਾਂ ਨੇ? ਨਹੀਂ, ਆਹ ਸਿੱਖਾਂ ਕੀਤੀ ਤੁਹਾਡੇ ਪਿੰਡ ਦੇ ਨੇ? ਜਿਹੜੇ ਸਾਡੇ ਪਿੰਡ ਦੇ ਸਿੱਖ ਸਨ, ਸਾਡੇ ਇੱਕ ਮੇਰਾ ਭਰਾ ਤੇ ਮੇਰਾ ਇੱਕ ਚਾਚਾ ਸੀ, ਤੇ ਉਹਨਾਂ ਦੇ ਨਾਲ ਲੜਾਈ ਹੋਈ ਸੀ। ਲੜਾਈ ਹੋਈ ਸੀ। ਜਿਵੇਂ ਉਦੋਂ ਉਹਨਾਂ ਸਾਡੇ ਕੋਲੋਂ ਜਿਹੜੀ ਦੁਸ਼ਮਣੀ ਆਪਣੀ ਜਿਹੜੀ ਸੀ, ਉਹ ਲੈਣ ਦੀ ਕੋਸ਼ਿਸ਼ ਕੀਤੀ। ਕਿਹਨਾਂ ਨੇ? ਸਿੱਖਾਂ ਨੇ। ਅੱਛਾ। ਸਾਨੂੰ ਲੁੱਟਿਆ ਜਦੋਂ ਨਾ, ਉਹਨਾਂ ਹੀ ਲੁੱਟਿਆ। ਘਰ ਬੁਆ ਮੱਝਾਂ ਮੁੱਝਾਂ ਜਾਂਦੀਆਂ, ਉਹਨਾਂ ਲੈ ਗਏ, ਸਾਨੂੰ ਵੀ ਆਪਣੇ ਘਰ ਹੀ ਲੈ ਗਏ। ਅੱਛਾ। ਉਹ ਜਿਹੜਾ ਜਿਗਰ ਹੋਈ ਨਾ, ਤੇ ਇੱਕ ਬੰਦਾ ਸੀ ਸਿੱਖ, ਅੱਬੇ ਮੇਰਾ ਦਾ ਯਾਰ ਸੀ। ਅੱਛਾ। ਉਸ ਆ ਕੇ ਛੋਟਾ ਉਹਦਾ ਉਹਨੂੰ ਨਾ ਗਲੀ ਦੇ ਵਿੱਚੋਂ ਛੋਟਾ ਉਹਦਾ ਕੀਤਾ। ਕੋਠੇ ਤੇ ਬੈਠੇ ਦਾ ਬੇੜੀ ਦੀ ਛਾਂ ਸੀ। ਤੇ ਉਸ ਆ ਕੇ ਭਾਈਆ ਤੈਨੂੰ ਪਤਾ ਵੀ ਸੀ ਮੇਰੀ ਦੁਸ਼ਮਣੀ ਇਹਨਾਂ ਦਾ। ਤੇ ਫਿਰ ਇਹਨਾਂ ਦੇ ਘਰ ਆ ਵੜਿਆ। ਬਾਕੀ ਹੁਣ ਇਥੋਂ ਘਰੋਂ ਬਾਹਰ ਨਹੀਂ ਨਿਕਲਣਾ, ਮੈਂ ਦੁੱਧਾਂ ਆਲਿਆਂ ਦੇ ਵਿੱਚ ਬੰਦੇ ਪਾਏ ਹੋਏ ਨੇ। ਅੱਛਾ। ਉਹਦੇ ਨਾਲ ਸਰਗੀ ਹੋਈ ਨਾ, ਤੇ ਉਹਨਾਂ ਸਾਨੂੰ ਆਖਿਆ ਉਹ ਤੁਹਾਨੂੰ ਛੱਡ ਆਈਏ। ਅੱਬੇ ਆ ਗਿਆ, ਮੈਂ ਯਾਰਾਂ ਦੋਸਤਾਂ ਨੂੰ ਮਿਲਿਆ ਵਾ, ਤੁਸੀਂ ਚਲੋ ਬਾਹਰ। ਅੱਛਾ।
ਉਹ ਜਦੋਂ ਆਏ ਤੇ ਉੱਥੇ ਇੱਕ ਬੰਦਾ ਸੀ ਫੌਜ ਚੋਂ ਰਿਟਾਇਰ ਹੋਇਆ, ਕਾਲੀਆ ਨੂੰ ਆਂਦੇ। ਅੱਛਾ, ਸਿੱਖ ਸੀ। ਅੱਛਾ, ਉਸ ਨਾਲ ਰੌਲਾ ਪਾਤਾ ਜੀ, ਇਹ ਮੇਰ ਦਿਨ ਹੋਵੇ ਜਿਹੜੇ ਤੁਹਾਡੇ ਧੀਆਂ ਆਉਂਦੀਆਂ, ਤੁਹਾਡੀਆਂ ਭੈਣਾਂ ਆਉਂਦੀਆਂ, ਤੁਹਾਡੇ ਮਤਲਬ ਕਿ ਮਾਵਾਂ ਲਿਆਂਦੀਆਂ ਨੇ, ਨਿਕਾਹ ਜਿਹੜੇ ਨਾ ਮਤਲਬ ਸ਼ਾਦੀਆਂ ਸ਼ੁਦੀਆਂ ਇਹ ਕਰਦੇ ਸਨ। ਅੱਛਾ, ਅੱਬੇ ਵੀ ਤੁਹਾਡੇ ਵਾਲਾ ਸਾਹਿਬ? ਹਾਂਜੀ, ਸਿੱਖਾਂ ਦੇ ਵੀ? ਸਿੱਖਾਂ ਦੇ ਮਤਲਬ ਉਧਰ ਜਾਂਦੇ ਹੁੰਦੇ ਸਨ। ਅੱਛਾ, ਉਹ ਬੰਦਾ ਜਿਹੜਾ ਉਸਨੇ ਰੌਲਾ ਪਾਇਆ, ਬੰਦੇ ਕੋਲ 5-7 ਹੋਰ ਇਕੱਠੇ ਹੋ ਗਏ। ਉਹ ਜਿਹੜੇ ਬੰਦੇ ਸਾਨੂੰ ਆਂਦੇ ਹਨ ਛੱਡਣ ਜਾਣਾ, ਉਹ ਜਿਹੜਾ ਇਹਨਾਂ ਤੇ ਅੱਬੇ ਨੇ ਆਖਿਆ ਗੱਲ ਹੈ ਜੇ ਤੇ ਤੂੰ ਲੈਣੀ ਸਾਡੇ ਕੋਲ ਬਦਲਾ, ਤੇ ਫਿਰ ਇੱਥੇ ਲੈ ਲੋਕੀ ਵੇਖਣ ਬਈ ਬਦਲਾ ਲੈ ਲਿਆ, ਜੇ ਬਾਹਰ ਜਾ ਕਰ ਛੜਿਆ ਕਿਸੇ ਨੂੰ ਕੀ ਪਤਾ। ਬੰਦਾ ਚਾਹ ਤੇਰੇ ਚ ਆਕੜਾ ਸੀ ਨਹੀਂ। ਅੱਛਾ, ਉਹ ਬੰਦਾ ਸੀ ਨਾ, ਉਹਦਾ ਨਾਂ ਸੀ ਸੂਰਤੀ ਸਿੰਘ। ਅੱਛਾ, ਉਹ ਰਿਟਾਇਰ ਹੋਇਆ ਸੀ ਮਿਲਟਰੀ ਚੋਂ। ਅੱਛਾ, ਉਸ ਆਖਿਆ ਗੱਲ ਇਹ ਕਿ ਜੇ ਤੈਨੂੰ ਜਾਣ ਦੀ ਲੋੜ ਹੀ ਤੇ ਟੁਰ ਜਾ, ਜੇ ਨਹੀਂ ਤੇ ਫਿਰ ਸਿੱਧਾ ਹੋ ਜਾ। ਉਹ ਆਇਆ ਟੁਰ ਗਿਆ ਪਿਛਾ। ਸਿੱਖ ਜਿਹੜੇ ਸੀ ਉਹ ਸਿੱਖ ਸਾਡੇ ਨਾਲ ਇਕੱਠੇ ਹੋਏ ਸਨ। ਫਤਿਹਗੜ੍ਹ ਸਾਡੇ ਤੋਂ ਇੰਨਾ ਕਿ ਜਿਵੇਂ ਤੋਂ ਬਦਲ ਹੁੰਦਾ, ਉਹ ਸਾਨੂੰ ਉੱਥੇ ਕੈਂਪ ਲਗਾਇਆ ਸੀ। ਉਹ ਕੈਂਪੇ ਛੱਡ ਆਏ। ਤੁਸੀਂ ਆਪਣਾ ਸਮਾਨ ਚੱਕਿਆ ਕਰੋ? ਨਹੀਂ, ਕੋਈ ਸਮਾਨ ਨਹੀਂ, ਕੋਈ ਚੀਜ਼ ਨਹੀਂ ਲੈਂਦੀ। ਇੱਕ ਮੇਰੇ ਪਿਓ ਨੇ ਨਾ ਹੁੱਕਾ ਤਰੋੜ ਕੇ ਇਹਨਾਂ ਤੇ ਉਹ ਹੱਥ ਚ ਫੜਿਆ। ਅੱਛਾ, ਹੁੱਕਾ ਆਹ ਤੋੜ ਕੇ ਤੇ ਲੈ ਆਂਦਾ। ਉੱਥੇ ਜੇ ਲਿਆਇਆ ਨਾ ਤੇ ਉੱਥੇ 6 ਸਨ, ਉਹ ਨਾਲ ਤੰਬੂ ਬਣਾ ਕੇ ਨਾ ਉੱਥੇ ਬਹਿ ਗਿਆ। ਬਾਰਿਸ਼ਾਂ ਬੜੀਆਂ ਹੁੰਦੀਆਂ, ਬੰਦੇ ਮਰ ਜਾਂਦੇ ਹਨ ਵਿੱਚ, ਤੇ ਟੋਇਆ ਕੱਢ ਕੇ 5-5 6 ਸੱਟ ਕੇ ਵਿੱਚ ਦੱਬ ਦਿੰਦੇ ਹਨ। ਅੱਛਾ, ਉਹਦੇ ਨਾਲ ਬਿਮਾਰ ਹੋ ਗਿਆ ਮੈਂ। ਇਹ ਚੀਜ਼ਾਂ ਦੇ ਉਹ ਲੋਡਾ ਦਾ ਜਿਹੜਾ ਹੋਇਆ ਉਹਨਾਂ ਦੇ ਵਿੱਚ ਪੈਂਦਾ, ਕੁੜੀਆਂ ਜਿਹੜੀਆਂ ਜਵਾਨਾਂ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਹਨ ਚੁੱਕ ਕੇ ਪਿੱਛੋਂ। ਅੱਛਾ, ਉਸ ਤੋਂ ਬਾਅਦ ਪਾਕਿਸਤਾਨ ਵਿੱਚ ਕੋਈ ਗਿਆ ਅਫਸਰ ਮਿਲਟਰੀ ਦਾ, ਉਹ ਜਾ ਕੇ ਉਹਨਾਂ ਨੂੰ ਧਮਕੀ ਦਿੱਤੀ ਵੀ ਮੈਂ ਤੇਰਾ ਨਾ ਹਿਸਾਬ ਕਿਤਾਬ ਵੇਖ ਲਿਆ ਜਿਹੜਾ ਹੈ, ਲੇਕਿਨ ਹੁਣ ਇੱਕ ਬੰਦੇ ਦੇ ਮੈਂ 2 ਲਾਂਗਾ। ਅੱਛਾ, ਇਹਨਾਂ ਨੂੰ ਪਾ ਕੇ ਟੁਰ ਗਿਆ। 12 ਵਜੇ ਰਾਤ ਦੇ ਟਰੱਕ ਲੈ ਕੇ ਆ ਗਿਆ। ਆ ਕੇ ਜਿੰਨੀਆਂ ਵੀ ਕੁੜੀਆਂ ਸਨ, ਜਵਾਨਾਂ, ਬੁੱਢੀਆਂ, ਔਰਤਾਂ ਜਿੰਨੀਆਂ ਵੀ ਹੁਣ ਥੱਲੇ ਆਇਆ ਲਾਹੌਰ। ਅੱਛਾ, ਜਿਹੜੇ ਬਾਬੇ ਬੁੱਬੇ ਸਨ, ਮੇਰੇ ਸਾਡੇ ਵੇਲੇ ਬੱਚੇ ਬੁੱਚੇ, ਉਹ ਤੇ ਅੱਗੋਂ ਦੂਜੇ ਦਿਨ ਟਰੱਕ ਲੈ ਕੇ ਆ ਗੋਰਖਾ ਮਿਲਟਰੀ। ਉਧਰ ਵੀ ਖਲੀ ਦੇ ਵਿੱਚ ਅਸੀਂ ਲੱਗੇ। ਅੱਛਾ, 1-2 ਥਾਵਾਂ ਤੇ ਬੀਬੀਆਂ ਵੀ ਨੱਸ ਕੇ ਆਈਆਂ ਜਿਹੜੀਆਂ ਡੇਰਿਆਂ ਦੇ ਉੱਤੇ ਸਨ। 2-3 ਥਾਵਾਂ ਤੇ ਵੇਖੇ ਨੇ, ਕਿਸੇ ਦੀ ਲੱਤ ਕੋਈ ਨਹੀਂ, ਕਿਸੇ ਦੀ ਬਾਂਹ ਕੋਈ ਨਹੀਂ, ਕਿਸੇ ਫੁੱਲਿਆ ਪਿਆ ਕੋਈ। ਮਾਂ ਕਾਂ ਕੁੱਤੇ ਵੀ ਨਹੀਂ ਸਨ ਖਾਂਦੇ, ਝਾੜੀਆਂ ਦੇ ਵਿੱਚ ਬੱਚੇ। ਤੁਸੀਂ ਲਾਸ਼ਾਂ ਵੇਖਦੇ ਰਹੇ ਹੋ? ਹਾਂਜੀ, ਆਪ ਵੇਖੀਆਂ। ਜਦੋਂ ਰਾਵੀ ਤੇ ਆਇਆ ਤੇ ਇੰਜ ਜਿਵੇਂ ਤੂੜੀ ਰੋੜਦੀ ਜਿਵੇਂ ਲਾਈਆਂ ਜਾਂਦੀਆਂ। ਆ ਕੇ ਰਾਤ ਜਸੜੀ ਰਹੇ। ਜਸੜੀ ਉਸ ਤੋਂ ਅੱਗੋਂ ਵੱਡੇ ਵਾਲੇ ਸਵੇਰੇ ਅਸੀਂ ਵਿਜਰਾਬਾਦ ਆਏ ਆ। ਉੱਥੇ ਫਿਰ ਆ ਕੇ ਤੇ ਉਹ ਜਿਹੜਾ ਸੀ ਨਾ, ਉਹ ਜਿਹੜਾ ਅਫਸਰ ਸੀ, ਉਸ ਗੱਡੀ ਫਿਰ ਸਿੱਖਾਂ ਦੀ ਵੱਡੀ ਹੈ। ਅੱਛਾ, ਉਸ ਅਫਸਰ ਨੇ ਗੱਡੀ ਵੱਢ ਕੇ ਧੋ ਕੇ ਫਿਰ ਸਾਨੂੰ ਲੈ ਕੇ ਤੇ ਆਇਆ। ਉਹ ਕਾਮੋ ਕੀ ਸਾਡੀ ਪੁੱਪੀ ਸੀ। 8 ਦਿਨ ਉੱਥੇ ਰਹੇ। 8 ਦਿਨ ਤੋਂ ਬਾਅਦ ਇਹ ਮੰਗੋ ਕੀ ਆ ਗਏ। ਅੱਛਾ, ਜਦੋਂ ਮੰਗੋ ਕੀ ਆਏ ਸੀ 25 ਸਾਲ ਇੱਥੇ ਗੁਜ਼ਾਰੇ। ਮੰਗੋ ਕੀ ਜਦੋਂ ਆਏ ਸੀ ਇੱਥੇ ਸਿੱਖਾਂ ਦੇ ਘਰ ਉਵੇਂ ਹੀ ਮਹਿਫੂਜ਼ ਸਨ ਕਿ ਅੱਗਾਂ ਲੱਗੀਆਂ? ਨਹੀਂ, ਟੋਟਲ ਗਿਆ ਸਿੱਖ ਤੋਂ ਨਹੀਂ, ਅੱਗਾਂ ਤਾਂ ਨਹੀਂ ਲੱਗੀਆਂ ਸੀ? ਨਹੀਂ ਲੱਗਾ, ਸਾਡੇ ਹੁੰਦੇ ਕੋਈ ਨਹੀਂ ਲੱਗੀ। ਤਾਂ ਸਿੱਖ ਇਹਨਾਂ ਵੱਢ ਕੇ ਨਾ ਤੇ ਸੇਵੇਂ ਦੱਬੇ ਸਨ ਇਹਨਾਂ ਨੇ। ਮੰਗੋ ਕੀ ਜਿਹੜੇ ਮਾਲਦਾਰ ਬੰਦੇ ਸਨ ਨਾ, ਉਹਨਾਂ ਨੇ ਦੱਬ ਦਿੱਤੇ। ਉਹ ਗਏ ਨਹੀਂ ਸਨ ਨਾ ਜ਼ਮੀਨ ਛੱਡ ਕੇ। ਅੱਛਾ, ਉਹ ਇਹਨਾਂ ਦੱਬ ਦੁੱਬ ਗਿਆ। ਉਹਨਾਂ ਦੀ ਲਾਸ਼ਾਂ ਹਾਂ ਵੇਖੀਆਂ। ਬੰਦੇ ਘਰ ਵਿੱਚ ਕੋਈ ਨਹੀਂ ਵੇਖ। ਅੱਛਾ ਬਾਬਾ ਜੀ, ਹੁਣ 75 ਸਾਲ ਹੋ ਗਏ ਨੇ। ਹਾਂਜੀ, ਤੁਹਾਨੂੰ ਕਦੀ ਆਪਣਾ ਪਿੰਡ ਯਾਦ ਆਇਆ? ਬੜੀ ਯਾਦ। ਜੇ ਤੇ ਉਸ ਤਰ੍ਹਾਂ ਦਾ ਯਾਰ ਪਿੰਡ ਜਿਵੇਂ ਦਾ ਹੈ ਸੀ, ਹਾਂਜੀ, ਤੇ ਮੈਨੂੰ ਕੋਈ ਲਾ ਜਾਂਦਾ, ਮੈਂ ਆਪਣੇ ਘਰ ਟੁਰ ਜਾਂਦਾ। ਘਰ ਪਛਾਣ ਲੋਗੇ? ਹਾਂਜੀ, ਜੇ ਉਸ ਤਰ੍ਹਾਂ ਦਾ ਜਿਵੇਂ ਆ ਬਾਹਰ ਕਬੂਤ ਗਏ ਨੇ ਤੇ ਫਿਰ ਨਹੀਂ ਪਤਾ ਲੱਗਾ। ਅੱਛਾ, ਘਰ ਤੁਹਾਡਾ ਕਿਹੜੇ ਮਹੱਲੇ ਦੇ ਵਿੱਚ ਸੀ? ਮਹੱਲੇ ਤੇ ਕੋਈ ਸਨ, ਪਿੰਡ ਹੀ ਸਾਡੀ ਬਾਤ ਮਹੱਲੇ ਦੇ ਆਉਂਦੇ ਨਹੀਂ ਸਾਨੂੰ। ਨਹੀਂ, ਕੋਈ ਪਤਾ ਹੁੰਦਾ ਨਾ ਚੜ੍ਹਦੇ ਪਾਸੇ ਸੀ ਕੋਈ ਲਹਿੰਦੇ ਪਾਸੇ? ਨਹੀਂ, ਅਸੀਂ ਦੱਖਣ ਵਾਲੇ ਪਾਸੇ। ਕੋਈ ਤੁਹਾਡੇ ਪਿੰਡ ਦੇ ਵਿੱਚ ਕੋਈ ਮਸ਼ਹੂਰ ਚੀਜ਼ ਵੀ ਹੈ ਸੀ ਜਿਹੜੀ ਮਸ਼ਹੂਰ ਉੱਥੇ ਕੋਈ ਬੋਰਡ ਦਾ ਦਰਖਤ ਜਾਂ ਕੋਈ? ਬੋਰਡਾਂ ਤੇ ਆਈ ਸਨ, ਬੋਰਡਾਂ ਦੇ 2-3 ਸਨ ਸਿੱਖਾਂ ਨੇ ਬਣਾਈਆਂ ਥੜੇ। ਅੱਛਾ, ਵੱਡੇ ਥੜੇ ਸਨ ਤੇ ਉਹ ਬਹਿੰਦੇ ਖਲੋਂਦੇ ਸਨ, ਆਪਣਾ ਨਾਮ ਜਪਦੇ ਨਾਲ। ਉਹਨਾਂ ਦੇ ਗੁਰਦੁਆਰੇ ਦਾ ਕੱਚੇ ਬਣੇ ਛੋਟੇ। ਸਹੀ ਹੋ ਗਿਆ। ਤੁਹਾਡਾ ਕੋਈ ਯਾਰ ਸੱਜਣ ਨਹੀਂ ਸੀ ਹੈ ਸਿੱਖਾਂ ਵਿੱਚੋਂ, ਬਾਲਾਂ ਵਿੱਚੋਂ? ਨਹੀਂ, ਐਸੀ ਇੱਕ ਜਲਾ ਸਾਈ ਨੂੰ ਆਂਦੇ ਅੱਲਾ ਜਾਣੇ ਕਿੱਥੇ ਟੁਰ ਗਿਆ। ਸਾਡੇ ਤੇ ਆਪਣੇ ਜਿਹੜੇ ਸਨ ਰਿਸ਼ਤੇਦਾਰ ਉਹ ਵਿਛੜ ਗਏ, ਅਜੇ ਤੱਕ ਨਹੀਂ ਲੱਭੇ। ਤੁਹਾਡੇ ਕਿਹੜੇ ਵਿਛੜੇ ਨੇ? ਰਿਸ਼ਤੇਦਾਰ ਜਿਹੜੇ ਸਨ ਨਾ, ਹਾਂਜੀ,
ਉਹ ਵਿਛੜੇ ਅਜੇ ਤੱਕ ਨਹੀਂ ਲੱਭੇ ਸਾਨੂੰ। ਤੁਸੀਂ ਦੱਸਿਆ ਸਿੱਖ ਨੇ ਕੜਾ ਪਵਾਤਾ ਸੀ ਤੁਹਾਨੂੰ, ਹਾਂਜੀ ਹਾਂਜੀ, ਉਹ ਕਿਦੋਂ ਪਵਾਇਆ ਸੀ? ਉਹ ਮੈਂ ਹੋਣਾ ਹੀ ਸਾਂ। ਅੱਛਾ ਅਸੀਂ ਬਾਹਰ ਆ ਕੇ ਫਿਰਦੇ ਆ ਨਾ, ਮਤਲਬ ਖੇਡਦੇ ਖੁੱਡਦੇ ਪਿੱਪਲ ਦੇ ਨਾਲ ਛੱਪੜ ਸੀ, ਉਹਦੇ ਖੇਡਦੇ ਆ ਤੇ ਉਹ ਜਿਹੜਾ ਸੱਜਣ ਸੀ ਮੇਰੇ ਪਿਓ ਦਾ ਇੱਕ ਯਾਰ ਬਣਿਆ ਸੀ, ਬਲੰਤ ਸਿੰਘ ਉਹਦਾ ਨਾਮ ਸੀ। ਬਲੰਤ ਸਿੰਘ? ਹਾਂਜੀ। ਅੱਛਾ। ਉਸ ਪਾਇਆ ਸੀ ਕਿ ਇਹਨੂੰ ਮਤਲਬ ਕੋਈ ਨੁਕਸਾਨ ਨਾ ਦੇ। ਅੱਛਾ, ਉਹਨੇ ਕਿਹਾ ਕਿ ਵੀ ਇਹ ਸਿੱਖਾਂ ਦਾ ਬਾਲ ਹੀ ਲੱਗੇ, ਕੋਈ ਨੁਕਸਾਨ ਨਾ ਪਹੁੰਚਾਵੇ। ਸਹੀ ਹੋ ਗਿਆ। ਅੱਛਾ, ਉਹ ਪਿਆਰ ਮੁਹੱਬਤ ਹੈ ਸੀ ਆਪਸ ਵਿੱਚ? ਹਾਂਜੀ, ਪਿਆਰ ਜੀ ਉੱਥੇ ਮੇਰੇ ਅੱਬੇ ਦੀ ਬੜੀ ਰਹਿ ਸੀ। ਹਾਂਜੀ, ਕਿਉਂਕਿ ਰਿਸ਼ਤੇ ਜਿਹੜੇ ਸੀ ਇਹ ਹੀ ਕਰਦਾ ਕਰਾਉਂਦਾ ਸੀ। ਅੱਛਾ, ਹੋਰ ਉਹਦੇ ਕੋਈ ਨਹੀਂ ਸੀ ਕਰਦਾ। ਸਹੀ ਹੋ ਗਿਆ। ਹਿੰਦੂ ਵੀ ਰਹਿੰਦੇ ਸੀ ਪਿੰਡ ਦੇ ਵਿੱਚ? ਹਿੰਦੂ ਵੀ ਹੈ, ਹਿੰਦੂ ਵੀ। ਤੇ ਦੁਕਾਨਾਂ ਕਰਦੇ ਸੀ ਹਿੰਦੂ? ਹਿੰਦੂਆਂ ਸਾਨੂੰ ਇਹਨਾਂ ਪਤਾ ਨਹੀਂ, ਅਸੀਂ ਉੱਥੇ ਜਾਂਦੇ ਹੁੰਦੇ ਨਹੀਂ ਸਾਨੂੰ। ਅੱਛਾ। ਅਸੀਂ ਤੇ ਕਦੀ ਉਹ ਜਦੋਂ ਰੋਟੀ ਬਣਦੇ ਹੁੰਦੇ ਹਨ, ਹਲਵਾ ਪੂੜੀਆਂ ਰੋਟੀ, ਉਦੋਂ ਜਾਣਾ, ਉਦੋਂ ਬੱਚੇ ਸਾਨੂੰ ਪਤਾ ਨਹੀਂ ਸੀ ਵੀ ਇਹਨਾਂ ਦੀ ਖਾਣੀ ਹੈ ਜਾਂ ਨਹੀਂ ਖਾਣੀ। ਅੱਛਾ। ਜਾਣਾ ਅੱਜ ਕਰਕੇ ਹੱਥ ਕਰਨੇ, ਉਹਨਾਂ ਉੱਤੇ ਅੱਜ ਕਰਨਾ ਤੇ ਫਿਰ ਅੱਜ ਕਰਨਾ, ਤੇ ਫਿਰ ਉਹ ਖਾਣੇ ਬਾਹਰ ਵੀ ਜਾਂਦੇ ਖਾ। ਪਿੰਡ ਦੇ ਵਿੱਚ ਸਕੂਲ ਹੈ ਸੀ? ਸਕੂਲ ਨਹੀਂ। ਅੱਛਾ, ਸਕੂਲ ਨਹੀਂ ਸੀ? ਸਕੂਲ ਮੁਗਲਪੁਰੇ ਸੀ, ਉਹ ਤੇ ਪਿੰਡ ਸੀ ਇੱਕ ਬੜਾ ਵੱਡਾ ਹਾਰਾ। ਅੱਛਾ। ਉੱਥੇ ਬਣਿਆ ਸੀ ਸਕੂਲ, ਉਹਦੇ ਲੋਕ ਜਾਂਦੇ 5-7 ਪਿੰਡਾਂ ਦੇ। ਅੱਛਾ ਅੱਛਾ ਅੱਛਾ। ਉੱਥੇ ਤੁਹਾਡੇ ਪਿੰਡ ਦੇ ਨਾਲ ਕੋਈ ਨਹਿਰ ਨੂਰ ਵੀ ਲੱਗਦੀ ਸੀ? ਨਾਲ ਲੱਗਦੀ, ਫਤਿਹਗੜ੍ਹ ਚੂੜੀਆਂ ਦੇ ਨਾਲ ਉੱਥੇ ਘਰਾਟ ਬਣੇ ਸਨ ਆਟਾ ਪੀਣ ਵਾਲਾ। ਅੱਛਾ। ਉਹ ਪਾਣੀ ਦੇ ਉੱਤੇ ਚੱਲਦਾ। ਉਹ ਤਾਂ ਆਟਾ ਉੱਥੇ ਪਿਆ ਕੇ ਲਿਆਉਂਦੇ ਸੀ। ਖੂਹ ਲੱਗੇ ਸੀ ਪਿੰਡ ਦੇ ਵਿੱਚ? ਖੂਹ ਪਿੰਡ ਵਿੱਚ ਕੋਈ ਨਹੀਂ ਸੀ, ਬਾਹਰ ਸਨ। ਅੱਛਾ, ਬਾਹਰ ਸੀ। ਬਹੁਤ ਜ਼ਿਆਦਾ ਸਾਡੇ ਬਾਗ ਸਨ ਉਧਰ ਆਪਣਾ ਅੰਮਾਂ ਦੇ। ਅੱਛਾ। ਤੇ ਮਕਈ ਜ਼ਿਆਦਾ ਹੁੰਦੀ ਸੀ, ਕਣਕ ਘੱਟ ਹੁੰਦੀ ਸੀ। ਅੱਛਾ। ਝੋਨਾ ਹੁੰਦਾ ਸੀ, ਮੂੰਜੀ ਵੀ ਨਹੀਂ ਸੀ ਹੁੰਦੀ। ਖੂਹ ਹੈ ਸਾਨੂੰ, ਖੂਹ ਬਣਿਆ। ਅੱਛਾ ਅੱਛਾ। ਲੱਕੜ ਦੇ ਹੁੰਦੇ ਹਨ ਖੂਹ, ਲੋਹੇ ਦੇ ਨਹੀਂ। ਸਹੀ ਹੋ ਗਿਆ। ਤੁਹਾਡੇ ਵਾਲਦ ਸਾਹਿਬ ਜਦੋਂ ਇੱਧਰ ਆ ਗਏ ਜੀ, ਆਪਣੇ ਉਸ ਪਿੰਡ ਨੂੰ ਯਾਦ ਕਰਦੇ ਰਹੇ? ਖਤ ਖੁਦ ਲਿਖਦੇ ਰਹੇ ਨੇ ਕਿਤੇ। ਅੱਛਾ। ਤੇ ਜਦੋਂ ਦਾ ਫੌਤ ਹੋ ਗਿਆ, ਇਹਨੂੰ ਖੋਲਿਓ ਵੀ ਉਹਨੂੰ ਹੋ ਗਿਆ, ਲੇਕਿਨ ਨਹੀਂ ਹੁਣ ਸਾਨੂੰ ਤਾਂ ਪਤਾ ਕੋਈ ਹੈ। ਕੀ ਪਤਾ ਤੁਹਾਡੇ ਉਸ ਖਾਨਦਾਨ ਤੱਕ ਵੀਡੀਓ ਪਹੁੰਚੇ ਜਿਨ੍ਹਾਂ ਨੇ ਤੁਹਾਡੀ ਜਾਨ ਬਚਾਈ ਸੀ? ਕੀ ਪਤਾ ਉਹ ਰਾਬਤਾ ਕਰ ਲੈਣ ਤੇ ਗੱਲ ਕਰੋਗੇ, ਅਗਰ ਉਹ ਰਾਬਤਾ ਕਰਨ ਤਾਂ? ਜੇ ਕੋਈ ਜਾਣੂ ਪਛਾਣੂ ਹੋਵੇਗਾ ਤਾਂ ਫਿਰ ਤੇ ਕਰ ਲਾਂਗੇ। ਚਲੋ ਜੀ, ਜ਼ਰੂਰ ਇਨਸ਼ਾਅੱਲਾ ਤੁਹਾਡੇ ਉਸ ਪਿੰਡ ਤੱਕ ਜਾਂਦੀ ਹੈ ਤੇ ਜ਼ਰੂਰ ਰਾਬਤਾ ਕਰਨਗੇ। ਤੇ ਬਹੁਤ ਮਿਹਰਬਾਨੀ ਬਜ਼ੁਰਗੋ, ਬੜਾ ਵਧੀਆ ਲੱਗਿਆ, ਬਹੁਤ ਸ਼ੁਕਰੀਆ।